CIA ਮੱਕੂਆਣਾ ਦੀ ਸਟੋਰੀ ਹੈ ਜਨਾਬੇ ਵਾਲੀ। ਕਿੱਦਾਂ 2 ਕਿਲੋ ਚਰਸ ਪਹਿਲੇ ਵੇਚੀ, ਫਿਰ ਕਿੱਦਾਂ 2 ਲੱਖ ਰੁਪਇਆ ਲਿਆ। 41 ਮੁਕੱਦਮਾਤ ਦੇ ਵਿੱਚ ਮੁਲਵਸ ਸਲੀਮ ਉਰਫ ਭੋਲਾ, ਨਾਲ ਉਹਨਾਂ ਦੇ ਡਰਾਈਵਰ ਕਾਂਸਟੇਬਲ ਬਾਵਰਦੀ ਜਿਹਦਾ ਨਾਮ ਹੈ ਜੀ ਮਜ਼ਰ ਵਸੀਰ। ਉਹਨਾਂ ਨੇ ਬਥੇਰਾ ਕਿਹਾ ਭਾਈ ਆਪੇ ਹੀ ਵੇਚਣ ਵਾਲੇ, ਆਪੇ ਹੀ ਫੜਨ ਵਾਲੇ, ਆਪੇ ਹੀ ਸਾਰਾ ਕੁਝ ਕਰਨ ਵਾਲੇ, ਸਾਡਾ ਕੀ ਗੁਨਾਹ ਵਾ। CPO ਫੈਸਲਾਬਾਦ, RPO ਫੈਸਲਾਬਾਦ, ਬਾਕੀ ਸਾਰੇ ਆਲਾ ਅਫਸਰਾਨ ਮਨਸ਼ਿਆਤ ਦੇ ਖਿਲਾਫ ਮੁਹਿੰਮ ਚਲਾਉਂਦੇ ਆ। ਥੱਲੇ ਵਾਲਾ ਅਮਲਾ ਜਨਾਬੇ ਵਾਲੀ ਨਾਲ ਰਲ ਕੇ ਮਨਸ਼ਿਆਤ ਵਿਕਾਉਂਦਾ ਰਹਿੰਦਾ ਵਾ। अस्सलाम वालेकुम। ਅੱਛਾ ਜੀ, ਅੱਜ ਮੈਂ ਤੁਹਾਨੂੰ ਦੱਸਣੇ ਲੱਗਾ ਵਾਂ ਕਿ ਫੈਸਲਾਬਾਦ ਦੇ ਇਲਾਕੇ ਜੜ੍ਹਾਂ ਵਾਲੇ ਦੇ ਵਿੱਚ ਮਨਸ਼ਿਆਤ ਕਿਸ ਤਰ੍ਹਾਂ ਵਿਕਦੀ ਆ, ਕਿਸ ਤਰ੍ਹਾਂ ਆਉਂਦੀ ਆ, ਕਿਸ ਤਰ੍ਹਾਂ ਲਈ ਜਾਂਦੀ ਆ, ਕਿਸ ਤਰ੍ਹਾਂ ਪੁਲਿਸ ਨੂੰ ਨਾਲ ਇਨਵਾਲਵ ਕਰਕੇ ਤੇ ਸ਼ਰੇਆਮ ਜਿਹੜੀ ਆ ਉਹ ਦਿੱਤੀ ਜਾਂਦੀ ਆ। ਪਹਿਲੇ ਵੀ ਮੈਂ ਇੱਕ ਸਟੋਰੀ ਕੀਤੀ ਸੀ ਥਾਣਾ ਸਿਟੀ ਜੜ੍ਹਾਂ ਵਾਲੇ ਦੀ, ਜਿਹਦੇ ਵਿੱਚ ਮਨਸ਼ਿਆਤ ਫਰੋਸ਼ ਦੇ ਰੇਟ ਤੈਅ ਕੀਤੇ ਜਾ ਰਹੇ ਸੀਗੇ ਕਿ ਭਾਈ ਇੰਨੇ ਲੈ ਲਓ, ਇੰਨੇ ਦੇ ਦਿਓ ਤੇ ਅਸੀਂ ਬੰਦਾ ਛੱਡ ਦਿੰਦੇ ਆ। ਅੱਜ ਜਿਹੜੀ ਤੁਹਾਨੂੰ ਮੈਂ ਸਟੋਰੀ ਸੁਣਾਉਣ ਲੱਗਾ ਵਾਂ CIA ਮੱਕੂਆਣਾ ਦੀ ਸਟੋਰੀ ਹੈ ਜਨਾਬੇ ਵਾਲੀ। 41 ਮੁਕੱਦਮਾਤ ਦੇ ਵਿੱਚ ਮੁਲਵਸ ਸਲੀਮ ਉਰਫ ਭੋਲਾ, ਜਿਹੜਾ ਬਹੁਤ ਵੱਡਾ ਮਨਸ਼ਿਆਤ ਫਰੋਸ਼ ਆ ਜੜ੍ਹਾਂ ਵਾਲੇ ਸਿਟੀ ਦਾ, ਉਹਨੂੰ CIA ਮੱਕੂਆਣੇ ਵਾਲਿਆਂ ਨੇ ਕਿੱਦਾਂ 2 ਕਿਲੋ ਚਰਸ ਪਹਿਲੇ ਵੇਚੀ, ਫਿਰ ਕਿੱਦਾਂ 2 ਲੱਖ ਰੁਪਇਆ ਲਿਆ। ਮੈਂ ਇੱਚੀ ਬਿੱਚੀ ਜਿਹੜੀ ਹੈ ਨਾ ਉਹ ਖੋਲ ਕੇ ਤੁਹਾਡੇ ਅੱਗੇ ਰੱਖ ਦੇਣੀ ਆ। ਫਿਰ ਤੁਸੀਂ ਫੈਸਲਾ ਕਰਨਾ ਵਾ ਕਿਆ ਫੈਸਲਾਬਾਦ ਦੀ ਪੁਲਿਸ ਤੋਂ ਇਲਾਵਾ ਕੋਈ ਮਨਸ਼ਿਆਤ ਫਰੋਸ਼ ਇਲਾਕੇ ਦੇ ਵਿੱਚ ਮਨਸ਼ਿਆਤ ਵੇਚ ਸਕਦਾ ਵਾ। ਕਿਆ ਮਨਸ਼ਿਆਤ ਫਰੋਸ਼ ਦੇ ਨਾਲ ਪੁਲਿਸ ਅਹਿਲਕਾਰ ਆਉਂਦੇ ਆ ਮਨਸ਼ਿਆਤ ਲੈਣ ਵਾਸਤੇ, ਲੈ ਕੇ ਜਾਂਦੇ, ਜਿਹਨੂੰ ਕਹਿੰਦੇ ਨਾ ਡਿਲੀਵਰੀ ਬੁਆਏ। ਆ ਡਿਲੀਵਰੀ ਬੁਆਏ ਆਏ ਦਿਨ ਲੁੱਟੇ ਜਾਂਦੇ ਆ। ਪੁਲਿਸ ਅਹਿਲਕਾਰ ਫੈਸਲਾਬਾਦ ਦੇ ਵਿੱਚ ਡਿਲੀਵਰੀ ਬੁਆਏ ਦਾ ਕੰਮ ਕਰਦੇ ਆ। ਮੈਂ ਸਾਰੇ ਦੇ ਨਹੀਂ ਕਹਿ ਰਿਹਾ, ਕੁਛ ਕਾਲੀਆਂ ਭੇਡਾਂ ਐਸੀਆਂ ਵਾ ਜਿਹੜੀਆਂ ਅਰਸਾ ਦਰਾਜ਼ ਦੇ ਉੱਪਰ ਇਹ ਕੰਮ ਕਰ ਰਹੀਆਂ ਵਾ। ਆਓ ਤੁਹਾਨੂੰ ਨਾਲ ਲੈ ਕੇ ਜਾਣਾ ਵਾ ਤੇ ਤੁਸੀਂ ਫੈਸਲਾ ਕਰਨਾ ਕੀ ਸੱਚ ਆ ਕੀ ਝੂਠ ਆ। ਅਫਸਰਾਨੇ ਬਾਲਾ ਇੱਥੇ ਇਨਕੁਆਇਰੀ ਕਰ ਲੈਣ, ਇਨਕੁਆਇਰੀ ਕਰਕੇ ਜੋ ਜਿਹਦਾ ਬਣਦਾ ਵਾ ਉਹਦੇ ਅੱਗੇ ਰੱਖ ਦੇਣ। CPO ਫੈਸਲਾਬਾਦ, RPO ਫੈਸਲਾਬਾਦ, ਬਾਕੀ ਸਾਰੇ ਆਲਾ ਅਫਸਰਾਨ, ਉਹਨਾਂ ਨੇ ਅਹਿਦ ਕੀਤਾ ਹੋਇਆ ਵਾ ਕਿ ਜਿਹੜਾ ਗਲਤ ਕੰਮ ਕਰੇਗਾ ਉਹਨੂੰ ਸਜ਼ਾ ਦੇਵਾਂਗੇ। ਜਿਹੜਾ ਮਨਸ਼ਿਆਤ ਫਰੋਸ਼ੀ ਕਰੇਗਾ, ਜਿਹੜਾ ਵੀ ਉਹ ਕਰੇਗਾ ਉਹਨੂੰ ਉਹਦੀ ਸਜ਼ਾ ਮਿਲੇਗੀ। ਪੁਲਿਸ ਦੇ ਆਲਾ ਅਫਸਰਾਨ ਮਨਸ਼ਿਆਤ ਦੇ ਖਿਲਾਫ ਮੁਹਿੰਮ ਚਲਾਉਂਦੇ ਆ। ਥੱਲੇ ਵਾਲਾ ਅਮਲਾ ਜਨਾਬੇ ਵਾਲੀ ਨਾਲ ਰਲ ਕੇ ਮਨਸ਼ਿਆਤ ਵਿਕਾਉਂਦਾ ਰਹਿੰਦਾ ਵਾ। ਅਗਰ ਕੋਈ ਮਨਸ਼ਿਆਤ ਫਰੋਸ਼ ਫੜ ਲੈਂਦੇ ਆ ਤੇ ਉਹਨੂੰ ਵੇਚ ਦਿੰਦੇ ਆ। ਚਲੋ ਆਪਣੀ ਸਟੋਰੀ ਆ ਲਾਉਂਦੇ ਆ, ਫਿਰ ਤੁਸੀਂ ਫੈਸਲਾ ਕਰਨਾ ਕਿ ਅਫਸਰਾਨ ਦੀ ਕੀਤੀ ਕਰਾਈ ਮਿਹਨਤ ਦੇ ਉੱਪਰ ਪਾਣੀ ਕੌਣ ਫੇਰਦਾ ਪਿਆ। CIA ਮੱਕੂਆਣੇ ਦੇ ਵਿੱਚ ਜਨਾਬੇ ਵਾਲੀ ਮੁਹਰਰ ਤਾਇਨਾਤ ਆ, ਉਹਦਾ ਨਾਮ ਆ ਜੀ ਉਮੈਰ ਅਵਾਨ। ਇਹਨੇ ਜਨਾਬੇ ਵਾਲੀ ਕਮਰ ਸ਼ਾਹ ਇੱਕ ਮਨਸ਼ਿਆਤ ਫਰੋਸ਼ ਆ, ਉਹਦੇ ਨਾਲ ਰਲ ਕੇ ਸਲੀਮ ਭੋਲਾ ਜਿਹੜਾ ਜੜ੍ਹਾਂ ਵਾਲੇ ਦਾ ਮਨਸ਼ਿਆਤ ਫਰੋਸ਼ ਆ, ਇਹਨੂੰ ਬੁਲਾਇਆ ਮੱਕੂਆਣੇ। ਇਹਨੂੰ ਪਹਿਲੇ ਚਰਸ ਵੇਚੀ ਤੇ ਸਲੀਮ ਭੋਲਾ ਸਾਹਿਬ ਇਕੱਲੇ ਤਸ਼ਰੀਫ ਨਹੀਂ ਲੈ ਕੇ ਆਏ, ਨਾਲ ਉਹਨਾਂ ਦੇ ਡਰਾਈਵਰ ਕਾਂਸਟੇਬਲ ਬਾਵਰਦੀ ਜਿਹਦਾ ਨਾਮ ਹੈ ਜੀ ਮਜ਼ਰ ਵਸੀਰ, ਉਹ ਨਾਲ ਆਇਆ। ਗੱਡੀ ਉਹ ਚਲਾ ਰਿਹਾ ਸੀ, ਉਹ ਇਕੱਲੀ ਡਰਾਈਵਰੀ ਪੁਲਿਸ ਦੀ ਨਹੀਂ ਕਰਦਾ, ਨਾਲ ਮਨਸ਼ਿਆਤ ਫਰੋਸ਼ਾਂ ਦੀ ਡਰਾਈਵਰੀ ਕਰ ਰਿਹਾ ਨਾ। ਉਹ ਆਇਆ, ਆ ਕੇ 2 ਕਿਲੋ ਚਰਸ ਲਈ। ਜਿੱਦਾਂ ਹੀ ਚਰਸ ਲੈ ਕੇ ਰੋਡ ਤੇ ਚੜ੍ਹੇ ਆ ਤੇ ਅਗਲੀ ਸਾਈਡ ਤੋਂ ਉਸੇ CIA ਵਾਲੇ ਦੇ ਬੰਦਿਆਂ ਨੇ ਗੁੱਟ ਤੋਂ ਫੜ ਲਏ, ਆ ਜਾਓ ਵੀ ਤੁਸੀਂ ਚਰਸ ਕਿੱਥੋਂ ਲਈ। ਉਹਨਾਂ ਨੇ ਬਥੇਰਾ ਕਿਹਾ ਭਾਈ ਆਪੇ ਹੀ ਵੇਚਣ ਵਾਲੇ, ਆਪੇ ਹੀ ਫੜਨ ਵਾਲੇ, ਆਪੇ ਹੀ ਸਾਰਾ ਕੁਝ ਕਰਨ ਵਾਲੇ, ਸਾਡਾ ਕੀ ਗੁਨਾਹ ਵਾ। ਉਹਨੇ ਕਿਹਾ ਜੀ ਉੱਥੇ ਆ ਜਾਓ, ਉੱਥੇ ਆ ਕੇ ਗੱਲ ਕਰਦੇ ਆ। ਉੱਥੇ ਲੈ ਗਏ ਜੀ, ਉੱਥੇ ਲਿਜਾ ਕੇ ਫਿਰ ਗੱਲ ਇੱਥੇ ਨਹੀਂ ਖਲੋਤੀ, ਫਿਰ ਇੱਕ ਪੁਲਿਸ ਵਾਲਾ ਇਨਵਾਲਵ ਕੀਤਾ ਗਿਆ। ਕਿੱਥੋਂ ਦਾ? ਜੜ੍ਹਾਂ ਵਾਲੇ ਦਾ, ਕਿਉਂਕਿ ਸਲੀਮ ਭੋਲੇ ਦਾ ਤਾਲੁਕ ਜੜ੍ਹਾਂ ਵਾਲੇ ਸਿਟੀ ਦੇ ਨਾਲ ਆ। ਉਹ ਬੰਦੇ ਦਾ ਨਾਮ ਆ ਜੀ ਜ਼ਹੀਰ ਅਵਾਨ। ਜ਼ਹੀਰ ਅਵਾਨ ਨੂੰ ਜਨਾਬੇ ਵਾਲੀ ਕਾਲ ਕੀਤੀ ਉਮੈਰ ਅਵਾਨ ਨੇ ਕਿ ਜਨਾਬ ਤੁਸੀਂ ਤਸ਼ਰੀਫ ਲਿਆਓ, ਅਸੀਂ ਤੁਹਾਡਾ ਬੇਲੀ ਫੜ ਲਿਆ ਵਾ ਤੇ ਇਹਦੇ ਨਾਲ ਸਾਡਾ ਮੁੱਕ ਮੁਕਾ ਕਰਾਓ। ਸੁਣੋ ਪਿਛਲੀਆਂ ਰਿਕਾਰਡਿੰਗਾਂ ਜਾ ਕੇ ਥਾਣਾ ਸਿਟੀ ਜੜ੍ਹਾਂ ਵਾਲੇ ਦੀਆਂ, ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਿੱਦਾਂ ਮੁੱਕ ਮੁਕਾ ਕਰਾਉਂਦੇ ਆ। ਉਹਨੇ ਜਨਾਬੇ ਵਾਲੀ ਜ਼ਹੀਰ ਅਵਾਨ ਸਾਹਿਬ ਨੂੰ ਬੁਲਾ ਲਿਆ। ਜ਼ਹੀਰ ਅਵਾਨ ਸਾਹਿਬ ਤਸ਼ਰੀਫ ਲਿਆਏ। 2 ਲੱਖ ਰੁਪਇਆ ਸਿੱਕਾ ਰਾਜੁਲ ਵਕਤ ਦੇ ਵਿੱਚ ਜਨਾਬੇ ਵਾਲੀ ਮੁਆਹਦਾ ਤੈਅ ਪਾ ਗਿਆ। 2 ਕਿਲੋ ਚਰਸ ਵੀ ਰੱਖ ਲਈ। ਪਹਿਲੇ ਕੋਈ 80-90 ਹਜ਼ਾਰ ਦੀ ਚਰਸ ਹੋਣੀ ਹੈ 2 ਕਿਲੋ, ਮੇਰਾ ਖਿਆਲ ਇੰਨਾ ਕੀ ਰੇਟ ਆ। ਹੁਣ ਦਾ ਤਾਂ ਪਤਾ ਕੋਈ ਨਹੀਂ, ਮੈਨੂੰ ਪੁਰਾਣੇ ਰੇਟਾਂ ਦਾ ਯਾਦ ਆ ਕਿ ਕੀ ਰੇਟ ਹੁੰਦਾ ਸੀ ਕਿਲੋ ਦਾ। ਕੋਈ 40,000 ਕਿਲੋ ਦਾ ਰੇਟ ਸੀਗਾ, ਹੁਣ ਕੋਈ ਵੱਧ ਗਿਆ ਹੋਣਾ 5-7 ਹਜ਼ਾਰ, ਲੇਕਿਨ ਉਹ ਰੇਟ ਆਪਣੀ ਜਗ੍ਹਾ ਤੇ ਆ। 2 ਕਿਲੋ ਚਰਸ ਤੇ 2 ਲੱਖ ਰੁਪਇਆ ਤੈਅ ਪਾ ਗਿਆ ਜੀ। ਉਹ ਲੈ ਲਿਆ ਜੀ ਮਨਸ਼ਿਆਤ ਫਰੋਸ਼ ਕੋਲੋਂ ਤੇ ਮਨਸ਼ਿਆਤ ਫਰੋਸ਼ ਨੂੰ 5 ਘੰਟੇ ਬਾਅਦ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਉਸ ਵਕਤ ਉਸ ਮਨਸ਼ਿਆਤ ਫਰੋਸ਼ ਤੇ ਕਿੰਨੇ ਪਰਚੇ ਸੀਗੇ? 41 ਦੀ ਫਿਗਰ ਯਾਦ ਰੱਖਣੀ ਆ। 9 ਪਰਚਿਆਂ ਤੋਂ ਬਾਅਦ ਉਹਦੀ 50 ਹੋ ਜਾਣੀ ਆ। ਜਿਹੜੀ 50 ਅਸੀਂ ਆਪ ਕਰਾਉਂਦੇ ਕਿੱਦਾਂ, ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਨਾਬ 2 ਕਿਲੋ ਚਰਸ ਫੜੀ ਆ, ਅੱਧ ਪਾ ਦਾ ਪਰਚਾ ਦੇ ਦਿਓ, ਅੱਧ ਪਾ ਜਾਏਗਾ, ਜ਼ਮਾਨਤ ਕਰਾ ਕੇ ਆ ਜਾਏਗਾ। ਕਿਉਂ? ਰਿਸ਼ਵਤ ਲੈਣੀ ਆ, ਆਪ ਵਕਾਣੀ ਆ, ਆਪ ਸਾਰਾ ਕੁਝ ਕਰਨਾ ਵਾ। ਜਦੋਂ ਸਾਡੇ ਡਰਾਈਵਰ ਕਾਂਸਟੇਬਲ ਡਿਲੀਵਰੀਆਂ ਦੇਣਗੇ, ਜਦੋਂ ਸਾਡੇ ਕਾਂਸਟੇਬਲ ਨਾਲ ਰਲ ਕੇ
ਮੁਆਹਦੇ ਕਰਨਗੇ। ਜਦੋਂ ਸਾਡੇ ਮੁਹੱਰਰ ਫੋਨ ਕਰਕੇ ਕਾਂਸਟੇਬਲ ਨੂੰ ਸੱਦਣਗੇ ਕਿ ਆ ਕੇ ਸਾਡੀ ਟਾਕੀ ਲਵਾ ਦਿਓ, ਤੇ ਫਿਰ ਸਾਡੇ ਮੁਆਸ਼ਰੇ ਦੇ ਵਿੱਚੋਂ ਇਹ ਨਾਸੂਰ ਕਦੀ ਖਤਮ ਨਹੀਂ ਹੋਏਗਾ। ਫਿਰ ਮੈਂ ਅਫਸਰਾਨੇ ਬਾਲਾ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਰ ਤੁਸੀਂ ਛੱਡ ਦਿਓ, ਤੁਹਾਡੇ ਵੱਸ ਦਾ ਹੀ ਰੋਗ ਨਹੀਂ ਹੈਗਾ, ਕਿਉਂਕਿ ਇਹਨਾਂ ਕਾਲੀਆਂ ਭੇਡਾਂ ਨੇ ਆਪਾਂ ਨੂੰ ਕਰਨ ਹੀ ਕੁਛ ਨਹੀਂ ਦੇਣਾ। ਜਦੋਂ ਇਹਨਾਂ ਨੇ ਕਰਨ ਕੁਛ ਨਹੀਂ ਦੇਣਾ, ਤੁਸੀਂ ਜੋ ਮਰਜ਼ੀ ਕਰਦੇ ਰਹੋ, ਕਿਉਂਕਿ ਇਹ ਐਸੇ ਬੰਦੇ ਨੇ ਜਿਹੜੇ ਅਰਸਾ ਦਰਾਜ਼ ਤੋਂ ਇਹਨਾਂ ਇਲਾਕਿਆਂ ਦੇ ਵਿੱਚ ਤਾਇਨਾਤ ਨੇ, ਇਹਨਾਂ ਦੀਆਂ ਜੜ੍ਹਾਂ ਇੱਥੇ ਨੇ। ਕਦੀ ਕਿਸੇ ਬੰਦੇ ਨੇ ਗੌਰ ਨਹੀਂ ਕੀਤਾ। ਹਮੇਸ਼ਾ ਦੀ ਤਰ੍ਹਾਂ ਅਸੀਂ ਖਬਰ ਚਲਾਉਂਦੇ ਆ, ਮੁਅੱਤਲ ਹੁੰਦੇ ਆ, ਫਿਰ ਬਹਾਲ ਹੁੰਦੇ ਆ, ਲੱਗ ਜਾਂਦੇ ਆ, ਫਿਰ ਉਹੀ ਕੰਮ ਕਰਨ ਲੱਗ ਜਾਂਦੇ ਆ। ਬਈ ਇਹਨਾਂ ਕਾਲੀਆਂ ਭੇਡਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਹੋਣਗੀਆਂ, ਫਿਰ ਪਤਾ ਲੱਗੇਗਾ ਕਿ ਅਸਲ ਹਕੀਕਤ ਕੀ ਆ। ਬਹੁਤ ਸ਼ੁਕਰੀਆ।